ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਬਾਲ ਸਿੰਘ। ਕੱਲ ਬੱਗਾ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭਖਰੀ ਹੈ। ਪੰਜਾਬ ਪੁਲਿਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਆ ਜਿਹੜੇ ਚੁੱਕੇ ਜਾ ਰਹੇ ਸੀ। ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਪੁਲਿਸ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ, ਪੰਜਾਬ ਪੁਲਿਸ ਨੂੰ ਦੇ ਉੱਪਰ ਸਵਾਲ ਖੜੇ ਕੀਤੇ ਜਾ ਰਹੇ ਸੀ। ਪਰ ਅੱਜ ਅਸੀਂ ਇਸ ਪੂਰੇ ਮਾਮਲੇ ਦੀ ਤਫਤੀਸ਼ ਕਰਾਂਗੇ ਕਿ ਆਖਰ ਕਾਨੂੰਨੀ ਤੌਰ ਤੇ ਕੀ ਸਹੀ ਹੋਇਆ, ਕੀ ਗਲਤ ਸੀ, ਪੰਜਾਬ ਪੁਲਿਸ ਕਿੱਥੋਂ ਤੱਕ ਸਹੀ ਸੀ, ਹਰਿਆਣਾ ਪੁਲਿਸ ਨੇ ਜੋ ਕੀਤਾ ਕੀ ਉਹ ਸਹੀ ਸੀ, ਦਿੱਲੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਕਿੰਨੀ ਕਿ ਜਾਇਜ਼ ਸੀ। ਸਾਡੇ ਨਾਲ ਮੌਜੂਦ ਨੇ ਐਡਵੋਕੇਟ ਹਾਕਮ ਸਿੰਘ। ਹਾਕਮ ਸਿੰਘ ਜੀ, ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਵਕੀਲ ਸਾਹਿਬ, ਜੋ ਹੋਇਆ ਕੱਲ ਉਹ ਦੁਬਾਰਾ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ। ਇਹਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਭੂਮਿਕਾ ਰਹੀ ਆ ਕਾਨੂੰਨੀ ਤੌਰ ਤੇ, ਆਪਾਂ ਕਾਨੂੰਨੀ ਪੱਖ ਦੀ ਗੱਲ ਕਰਾਂਗੇ, ਕਾਨੂੰਨੀ ਤੌਰ ਤੇ ਕੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਜਾਇਜ਼ ਸੀ? ਇਹਦੇ ਵਿੱਚ ਬਰਾੜ ਸਾਹਿਬ ਜਿਹੜੀ ਮੈਂ ਥੋੜਾ ਜਿਹਾ ਬਰੀਫ ਦੇ ਵਿੱਚ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵਾਂ ਕਿ ਇੱਕ FIR ਜਿਹੜੀ ਹੈ ਉਹ 1 ਅਪ੍ਰੈਲ 2022 ਨੂੰ ਜਿਹੜੀ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਬ੍ਰਾਂਚ ਮੋਹਾਲੀ ਦੇ ਵਿੱਚ ਦਰਜ ਹੋਈ ਸੀਗੀ। ਉਹ FIR 153 A 505 506 ਦੇ ਵਿੱਚ ਜਿਹੜੇ ਸੈਕਸ਼ਨ ਦੇ ਨਾਲ ਦਰਜ ਹੋਈ ਸੀ ਤੇਜਿੰਦਰਪਾਲ ਸਿੰਘ ਬੱਗਾ ਦੇ ਖਿਲਾਫ। ਉਸ FIR ਦੇ ਵਿੱਚ ਜਿਹੜਾ ਬੱਗਾ ਉਹ ਪੰਜਾਬ ਪੁਲਿਸ ਨੂੰ ਲੋੜੀਂਦਾ ਸੀਗਾ ਔਰ ਪੰਜਾਬ ਪੁਲਿਸ ਨੇ ਇਸ ਤੋਂ ਪਹਿਲਾਂ ਵੀ 2-3 ਵਾਰ ਉਹਨੂੰ ਨੋਟਿਸ ਕੀਤਾ ਸੀਗਾ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਵਾਸਤੇ। ਔਰ ਕੱਲ ਜਿਹੜੀ ਹੈ ਪੰਜਾਬ ਪੁਲਿਸ ਉਹ ਤੜਕੇ ਚਲੀ ਜਾਂਦੀ ਹੈ ਬੱਗਾ ਨੂੰ ਅਰੈਸਟ ਕਰਨ ਦੇ ਵਾਸਤੇ ਉਹਦੇ ਘਰੇ। ਔਰ ਜਿਹੜੀ ਦੇਖਣ ਵਾਲੀ ਗੱਲ ਇਹ ਆ ਕਿ ਕਾਨੂੰਨੀ ਨੁਕਤਿਆਂ ਦੇ ਹਿਸਾਬ ਨਾਲ ਮੈਂ ਦੱਸਾਂ ਕਿ ਜਿਹੜੀ ਉੱਥੇ ਲੋਕਲ ਪੁਲਿਸ ਸਟੇਸ਼ਨ ਸੀਗਾ ਉਹਨੂੰ ਜਿਹੜਾ ਹੈ ਉਹ ਹੁਣ ਤੱਕ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿਉਂਕਿ ਉਹ ਤਾਂ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਦੱਸਣਗੇ ਅਗਰ ਇਹਨਾਂ ਨੇ ਇਨਫੋਰਮ ਕੀਤਾ ਜਾਂ ਨਹੀਂ ਕੀਤਾ। ਔਰ ਦੂਸਰੇ ਪਾਸੇ ਅਗਰ ਉਹਨਾਂ ਨੇ ਉਹਨੂੰ ਇਨਫੋਰਮ ਨਹੀਂ ਕੀਤਾਗਾ ਫਿਰ ਉਸ ਤੋਂ ਬਾਅਦ ਇਨਫੋਰਮ ਨਾ ਕਰਨ ਤੋਂ ਬਾਅਦ ਜਦੋਂ ਬੱਗੇ ਨੂੰ ਲੈ ਕੇ ਜਿਹੜੀ ਪੰਜਾਬ ਪੁਲਿਸ ਉਹ ਆ ਰਹੀ ਸੀਗੀ ਤਾਂ ਹਰਿਆਣਾ ਪੁਲਿਸ ਨੇ ਜਿਹੜਾ ਹੈ ਉਹ ਬੱਗੇ ਨੂੰ ਉਹ ਕਾਰ ਨੂੰ ਰੋਕ ਲਿਆ ਗਿਆ। ਕੀ ਹੁੰਦਾ ਕਿ ਬੱਗੇ ਦੇ ਫਾਦਰ ਦੇ ਵੱਲੋਂ ਇੱਕ FIR ਦਰਜ ਕਰਵਾਈ ਜਾਂਦੀ ਹੈ ਉਹਨੂੰ ਐਬਸਟ੍ਰੈਕਟ ਕਰਨ ਦੀ ਕਿ ਸਾਡਾ ਜਿਹੜਾ ਮੁੰਡਾ ਹੈ ਉਹਨੂੰ ਗਵਾਹ ਕਰ ਲਿਆ ਆਰਮਡ ਜਿਹੜੇ ਬੰਦੇ ਨੇ ਉਹਨਾਂ ਦੇ ਵੱਲੋਂ। ਫਿਰ ਉਸ ਤੋਂ ਬਾਅਦ ਜਨਕਪੁਰੀ ਥਾਣੇ ਦੇ ਵਿੱਚ FIR ਹੁੰਦੀ ਹੈ। ਉਸ ਤੋਂ ਬਾਅਦ ਜਿਹੜੀ ਮੈਜਿਸਟ੍ਰੇਟ ਦੇ ਕੋਲ ਜਾ ਕੇ ਉਹਦੇ ਫਾਦਰ ਦੀ ਸਟੇਟਮੈਂਟ ਕਰਵਾਈ ਜਾਂਦੀ ਹੈ। ਦਿੱਲੀ ਪੁਲਿਸ ਨੇ ਇਹਦੇ ਵਿੱਚ ਜਿਹੜਾ ਟੈਕਨੀਕਲੀ ਕੰਮ ਬਹੁਤ ਜਿਹੜਾ ਮਤਲਬ ਧਿਆਨ ਰੱਖਿਆ। ਉਹਨਾਂ ਨੇ ਉਸ ਤੋਂ ਬਾਅਦ ਉਹਦੇ ਵਾਸਤੇ ਇੱਕ ਸਰਚ ਵਾਰੰਟ ਜਿਹੜੇ ਨੇ ਉਹ ਲਏ। ਉਹ ਸਰਚ ਵਾਰੰਟ ਲੈ ਕੇ ਉਹਨਾਂ ਨੇ ਜਿਹੜਾ ਹੈ ਮਤਲਬ ਹਰਿਆਣਾ ਪੁਲਿਸ ਦੇ ਕੋਲ ਜਦੋਂ ਆਏ ਨੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ ਤਾਂ ਕੋਰਟ ਦੇ ਸਰਚ ਵਾਰੰਟ ਨੇ, ਅਸੀਂ ਇਸ ਗੱਲ ਕਰਕੇ ਸਰਚ ਕਰਨਾ ਆ ਔਰ ਬੱਗਾ ਜਿਹੜਾ ਹੈ ਇਹਦੇ ਜਿਹੜਾ ਮਤਲਬ ਪਰਨ ਦੀ ਜਿਹੜੀ ਖਬਰ ਹੈ ਉਹ ਮਤਲਬ ਸਾਡੇ ਕੋਲ ਹੈ, ਉਹਦੇ ਖਿਲਾਫ FIR ਵੀ ਦਰਜ ਹੈ। ਲੇਕਿਨ ਪੰਜਾਬ ਪੁਲਿਸ ਵੱਲੋਂ ਕਿਹਾ ਕਿ ਤੁਸੀਂ ਕਿਸੇ ਮੈਜਿਸਟ੍ਰੇਟ ਦੇ ਸਰਚ ਵਾਰੰਟ ਵਿਖਾ ਦਿਓ ਸਾਨੂੰ। ਹਰਿਆਣਾ ਪੁਲਿਸ ਨੇ ਜਦੋਂ ਪੰਜਾਬ ਪੁਲਿਸ ਨੂੰ ਕਿਹਾ ਕਿ ਮੈਜਿਸਟ੍ਰੇਟ ਦੇ ਸਰਚ ਵਾਰੰਟ ਵਿਖਾਓ, ਇਹਨਾਂ ਦੇ ਕੋਲੋਂ ਤਾਂ ਕੋਈ ਉਹਦੇ ਖਿਲਾਫ ਕਿਸੇ ਤਰ੍ਹਾਂ ਦੇ ਵਾਰੰਟ ਦਿਖਾਏ ਨਹੀਂ ਗਏ ਔਰ ਉਹਨਾਂ ਨੇ ਦਿਖਾ ਦੇ ਜਿਹੜੇ ਉਹਨਾਂ ਨੇ ਕੋਰਟ ਦੇ ਵਿੱਚੋਂ ਲੈ ਕੇ ਆਏ ਸੀ। ਫਿਰ ਉਹ ਜਿਹੜਾ ਬੱਗਾ ਹੈ ਬੱਗੇ ਨੂੰ ਲੈ ਕੇ ਉਹ ਵਾਪਸ ਚਲੇ ਜਾਂਦੇ ਨੇ। ਹੁਣ ਇਹਦੇ ਵਿੱਚ ਇਹ ਚੀਜ਼ਾਂ ਵੇਖਣ ਵਾਲੀਆਂ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਪੁਲਿਸ ਨੇ ਇਹ ਗੱਲ ਕਹੀ ਕਿ ਉਹ ਸਾਡੀ ਲੀਗਲ ਕਸਟਡੀ ਦੇ ਵਿੱਚ ਸੀਗਾ। ਅਗਰ ਕਾਨੂੰਨੀ ਹਿਸਾਬ ਨਾਲ ਦੇਖਿਆ ਜਾਏ ਅਗਰ ਬੱਗਾ ਉਹਨਾਂ ਦੀ ਲੀਗਲ ਕਸਟਡੀ ਦੇ ਵਿੱਚ ਸੀਗਾ ਤੇ ਉਹਨੂੰ ਹਰਿਆਣਾ ਪੁਲਿਸ ਨੇ ਉਹਨਾਂ ਦੀ ਲੀਗਲ ਕਸਟਡੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਪੰਜਾਬ ਪੁਲਿਸ ਨੇ ਸੈਕਸ਼ਨ 223 ਸੈਕਸ਼ਨ 224 IPC ਦੇ ਤਹਿਤ FIR ਦਰਜ ਕਿਉਂ ਨਹੀਂ ਕੀਤੀ? ਔਰ ਦੂਸਰੀ ਗੱਲ, ਜਦੋਂ ਮੁਹਾਲੀ ਦੇ ਵਿੱਚ ਜਿਹੜੇ SSP ਨੇ ਉਹ ਲਿਖ ਰਹੇ ਨੇ SP ਕਰਨਾਲ ਨੂੰ ਕਿ ਤੁਸੀਂ ਜਿਹੜਾ ਸਾਡੇ ਬੰਦਿਆਂ ਨੂੰ ਡਿਟੇਨ ਕੀਤਾ ਤਾਂ ਫਿਰ ਉਹ FIR ਦਰਜ ਕਿਉਂ ਨਹੀਂ ਹੋਈ? ਹੁਣ ਅਗਲੀ ਜਿਹੜੀ ਗੱਲ ਇਹਦੇ ਵਿੱਚ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਇਹਨਾਂ ਨੇ ਜਿਹੜਾ 41 ਦਾ ਜਿਹੜਾ ਫੌਜਦਾਰੀ ਦਾ ਨੋਟਿਸ ਹੈ ਉਹਦੀ ਉੱਥੇ ਤਾਲੀਮ ਕਰਾਈ ਕਿ ਇਹਨਾਂ ਨੂੰ ਅਸਲ ਦੇ ਵਿੱਚ ਪ੍ਰੋਸੀਜਰ ਕੀ ਹੁੰਦਾ ਕਿ ਤੁਸੀਂ ਉੱਥੋਂ ਦੀ ਜਿਹੜੀ ਮਤਲਬ ਨੇੜੇ ਵਾਲੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨੂੰ ਇਨਫੋਰਮ ਕਰਦੇ ਹੋ, ਉੱਥੋਂ ਦੀ ਪੁਲਿਸ ਨੂੰ ਨਾਲ ਲੈ ਕੇ ਜਾਂਦੇ ਹੋ, ਫਿਰ ਉੱਥੋਂ ਤੁਸੀਂ ਉਹਨੂੰ ਜਿਹੜਾ ਕਿਊਡ ਉਹਨੂੰ ਮੈਜਿਸਟ੍ਰੇਟ ਕੋਲ ਲੈ ਕੇ ਜਾਂਦੇ ਹੋ। ਮੈਜਿਸਟ੍ਰੇਟ ਜਿਹੜਾ ਹੈ ਉਹ ਟ੍ਰਾਂਜੈਕਟ ਰਿਮਾਂਡ ਜਿਹੜਾ ਹੈ ਮਤਲਬ ਉਹ ਇਸ਼ੂ ਕਰਦਾ। ਉਹਦੇ ਤੋਂ ਬਾਅਦ ਜਿਹੜਾ ਕਿਊਡ ਨੂੰ ਤੁਸੀਂ ਦੂਜੇ ਸਟੇਟ ਦੇ ਵਿੱਚ ਲੈ ਕੇ ਆਇਆ ਜਾਂਦਾ। ਜਿਵੇਂ ਤੁਸੀਂ ਇੱਕ ਤੁਹਾਨੂੰ ਬੜਾ ਮਸ਼ਹੂਰ ਕੇਸ ਯਾਦ ਹੋਏਗਾ ਕਿ ਜਦੋਂ ਸੁੱਚਾ ਸਿੰਘ ਜਿਹੜਾ ਹੈ ਪ੍ਰਤਾਪ ਸਿੰਘ ਕੈਰੋ ਦੇ ਕਤਲ ਦੇ ਵਿੱਚ ਜਦੋਂ ਨੇਪਾਲ ਚਲਿਆ ਜਾਂਦਾ ਹੈ ਤਾਂ ਉੱਥੇ ਸੁੱਚਾ ਸਿੰਘ ਨੂੰ ਤਾਂ ਉਹ ਲੈ ਆਉਂਦੇ ਨੇ ਲੇਕਿਨ ਪੁਲਿਸ ਨੂੰ ਉੱਥੇ ਬੰਦੀ ਬਣਾ ਲਿਆ ਜਾਂਦਾ ਹੈ। ਇਦਾਂ ਦਾ ਕਾਫੀ ਰੋਲੇ ਜਿਹੜੇ ਨੇ ਅੱਗੇ ਵੀ ਜਿਹੜੇ ਸਟੇਟਸ ਦੇ ਪੈ ਜਾਂਦੇ ਨੇ ਲੇਕਿਨ ਬੜਾ ਸੂਝ-ਬੂਝ ਦੇ ਨਾਲ ਜਿਹੜਾ ਕੰਮ ਲਿਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਕੀ ਹੁੰਦਾ ਜੀ, ਜਿਹੜੀ ਪੰਜਾਬ ਪੁਲਿਸ ਹੈ ਉਹ ਕਹਿੰਦੀ ਹੈ ਕਿ ਸਾਡੇ ਬੰਦੇ ਜਿਹੜੇ ਆ ਉਹ ਉੱਥੇ ਥਾਣੇ ਦੇ ਵਿੱਚ ਬੈਠੇ ਹੋਏ ਨੇ। ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਹਾਡੇ ਬੰਦੇ ਥਾਣੇ 'ਚ ਬੈਠੇ ਹੋਏ ਨੇ ਔਰ ਜਿਹੜੀ ਦਿੱਲੀ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਇਹਨਾਂ ਦੇ ਬੰਦੇ ਆਏ ਨੇ ਜੀ 8:50 ਦੇ ਉੱਤੇ ਔਰ ਜਿਹੜਾ ਬੱਗੇ ਦਾ ਫਾਦਰ ਹੈ ਉਹ ਆਇਆ 8:30 ਦੇ ਉੱਤੇ, ਮਤਲਬ ਕਿ ਮੇਰਾ ਮੁੰਡਾ ਜਿਹੜਾ ਉਹਨੂੰ ਚੱਕ ਲਿਆ ਗਿਆ। ਹੁਣ ਉੱਥੇ ਦਿੱਲੀ ਦੇ ਵਿੱਚ ਤਾਂ ਹਰ ਜਗ੍ਹਾ ਉੱਤੇ CCTV ਕੈਮਰੇ ਮੌਜੂਦ ਨੇ, ਜਿਹੜੇ ਫੈਕਟ ਨੇ ਇਹਨਾਂ ਤੋਂ ਪੰਜਾਬ ਪੁਲਿਸ ਮੁੱਕਰ ਨਹੀਂ ਸਕਦੀ। ਹੁਣ ਇਹ ਸਾਰਾ ਕੁਝ ਜਿਹੜਾ ਹੈ ਮਤਲਬ ਜਿਵੇਂ ਦਿੱਲੀ ਪੁਲਿਸ ਕਹਿ ਰਹੀ ਹੈ, ਪੰਜਾਬ ਪੁਲਿਸ ਕਹਿ ਰਹੀ ਹੈ ਜਾਂ
ਹੋਰ ਮਤਲਬ ਜਿਹੜੀ ਹਰਿਆਣਾ ਪੁਲਿਸ ਹੈ ਉਹ ਵੀ ਆਪਦੇ ਫੈਕਟਸ ਰੱਖ ਰਹੀ ਹੈ। ਹੁਣ ਇਹ ਦੇਖਣਾ ਹੋਏਗਾ ਜਿਹੜੀ ਕੋਰਟ ਦੇ ਵਿੱਚ ਕੱਲ ਹੈਬੀਅਸ ਕੋਰਪਸ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਪਾਈ ਗਈ ਸੀ ਕਿ ਸਾਡੇ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ, ਤੇ ਸਭ ਤੋਂ ਪਹਿਲਾਂ ਉਹਦੇ ਵਿੱਚ ਐਡਵੋਕੇਟ ਜਨਰਲ ਨੇ ਮੰਗ ਕੀਤੀ ਕਿ ਬੱਗਾ ਜਿਹੜਾ ਉਹਨੂੰ ਹਰਿਆਣੇ 'ਚ ਰੱਖਿਆ ਜਾਏ, ਉਹਨੂੰ ਦਿੱਲੀ 'ਚ ਨਾ ਭੇਜਿਆ ਜਾਏ। ਕੋਰਟ ਨੇ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਹੁਣ ਇਹ ਵੇਖਣਾ ਹੋਏਗਾ ਕਿ ਉਸ ਹੈਬੀਅਸ ਕੋਰਪਸ ਜਿਹਦੇ ਵਿੱਚ ਮਤਲਬ ਜਿਹੜੀ ਹਰਿਆਣਾ ਸਰਕਾਰ ਹੈ ਜਾਂ ਦਿੱਲੀ ਸਰਕਾਰ ਹੈ ਉਹਨੇ ਇਹ ਗੱਲ ਕਹੀ ਹੈ ਕਿ ਇਹ ਤਾਂ ਹੁਣ ਇਨਫੈਕਸਸ ਹੋ ਗਈ, ਇਹਦਾ ਤਾਂ ਕੋਈ ਫਾਇਦਾ ਰਿਹਾ ਨਹੀਂ ਕਿਉਂਕਿ ਤੁਸੀਂ ਬੱਗੇ ਨੂੰ ਤੇ ਇਹਦੇ ਵਿੱਚ ਲਿਖਿਆ ਨਹੀਂਗਾ, ਤੁਹਾਡੇ ਬੰਦੇ ਅਸੀਂ ਫੜੇ ਨਹੀਂਗੇ। ਹੁਣ ਇਹ ਦੇਖਣਾ ਹੋਵੇਗਾ ਕਿ ਕੋਰਟ ਜਿਹੜਾ ਹੈ ਉਹ ਕਿਸ ਪਾਸੇ ਚੱਲਦਾ ਜੀ। ਹਾਕਮ ਸਿੰਘ ਜੀ, ਇੱਕ ਹੋਰ ਸਵਾਲ ਖੜਾ ਹੁੰਦਾ ਹੈ, ਜਦੋਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਦਿੱਲੀ ਪੁਲਿਸ ਵੱਲੋਂ ਬਹੁਤ ਸਾਰੇ ਪੰਜਾਬੀਆਂ ਨੂੰ ਸਮਨ ਵੀ ਭੇਜੇ ਗਏ ਤੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ। ਉਸ ਸਮੇਂ ਇਦਾਂ ਦੇ ਹਾਲਾਤ ਸਾਹਮਣੇ ਨਹੀਂ ਆਏ ਸੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਹੀਂ ਆਈਆਂ ਕਿ ਦਿੱਲੀ ਪੁਲਿਸ ਨੇ ਪੰਜਾਬ ਦੇ ਨੀਅਰੈਸਟ ਪੁਲਿਸ ਸਟੇਸ਼ਨ ਨਾਲ ਤਾਲਮੇਲ ਕਰਕੇ ਉਹ ਗ੍ਰਿਫਤਾਰੀਆਂ ਕੀਤੀਆਂ ਹੋਣ? ਖਾਸ ਕਰਕੇ ਜਦੋਂ ਨਾਂ ਲਿਆ ਜਾਂਦਾ ਲੱਖਾ ਸਿਧਾਣਾ ਦੇ ਕਜ਼ਨ ਬ੍ਰਦਰ ਚਚੇਰੇ ਭਰਾ ਮੁੰਡੀ ਸਿਧਾਣਾ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਉਸ ਸਮੇਂ ਇਦਾਂ ਦੀ ਕਾਰਵਾਈ ਅਮਲ ਦੇ ਵਿੱਚ ਕਿਉਂ ਨਹੀਂ ਲਿਆਂਦੀ ਗਈ? ਬਰਾੜ ਸਾਹਿਬ, ਮੈਂ ਜਦੋਂ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਕਰੀਬ ਜਿਹੜੇ ਲੋਕਾਂ ਨੋਟਿਸ ਭੇਜੇ ਜਾਂ ਜਿਹੜੇ ਮੁੰਡੇ ਨੇ ਉੱਥੇ ਨਿਸ਼ਾਨ ਸਾਹਿਬ ਚੜਾਇਆ ਸੀਗਾ, ਉਹਦੇ ਸਮੇਤ ਜਿੰਨੇ ਵੀ ਲੋਕ ਨੇ, ਈਵਨ ਲੱਖਾ ਸਿਧਾਣਾ ਹੋ ਗਿਆ ਜਾਂ ਉਹਦਾ ਭਰਾ, ਉਹਨਾਂ ਦੇ ਅਸੀਂ ਵਕੀਲ ਰਹੇ ਹਾਂ ਔਰ 6000 ਦੇ ਕਰੀਬ ਜਿਹੜੀਆਂ ਨੇ ਉਹ ਅਸੀਂ ਜ਼ਮਾਨਤਾਂ ਉੱਥੇ ਜਿਹੜੀਆਂ ਮਤਲਬ ਜਿਨ੍ਹਾਂ ਨੂੰ ਅਸੀਂ ਰਿਪਲਾਈ ਤਿਆਰ ਕੀਤੇ ਜਾਂ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਉਹ ਕਰਵਾਈਆਂ ਨੇ। ਉਹ ਇੱਕ ਪਟਿਆਲੇ ਦੀ ਜਿਹੜੀ ਘਟਨਾ ਦੇ ਜਿੰਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੁੰਡੇ ਦੇ ਭਰਾ ਦੀ, ਉਹਦੇ ਵਿੱਚ ਵੀ ਜਦੋਂ ਦਿੱਲੀ ਪੁਲਿਸ ਜਿਹੜੀ ਹੈ ਉਹਨੇ ਬਿਨਾਂ ਇੱਥੋਂ ਦੇ ਲੋਕਲ ਥਾਣੇ ਨੂੰ ਤਲਾਹ ਦਿੱਤੇ ਹੋਏ ਮਤਲਬ ਉਹਨੂੰ ਚੱਕ ਲਿਆ ਸੀਗਾ। ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਅਸੀਂ ਗੁਹਾਰ ਲਾਈ ਸੀਗੀ ਕਿ ਇਹ ਜਿਹੜੀ ਦਿੱਲੀ ਪੁਲਿਸ ਹੈ ਇਹ ਜਿਹੜੀਆਂ ਗਾਈਡਲਾਈਨ ਨੇ ਸੁਪਰੀਮ ਕੋਰਟ ਦੀਆਂ ਉਹਨਾਂ ਨੂੰ ਨਹੀਂ ਮੰਨ ਰਹੀ ਕਿ ਇਹ ਧੱਕੇ ਨਾਲ ਜਿਹੜੇ ਮੁੰਡੇ ਆ ਇਹਨਾਂ ਨੂੰ ਇੱਥੋਂ ਚੱਕ ਕੇ ਲੈ ਕੇ ਜਾ ਰਹੀ ਹੈ। ਤਾਂ ਮਾਨਯੋਗ ਹਾਈ ਕੋਰਟ ਨੇ ਉਦੋਂ ਹੀ ਦਿੱਲੀ ਜਿਹੜੀ ਪੁਲਿਸ ਉਹਦੇ ਤੋਂ ਜਵਾਬ ਤਲਬ ਲਿਆ ਸੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਹਾਲੇ ਵੀ ਉਹ ਸਾਡਾ ਜਿਹੜਾ ਕੇਸ ਪੈਂਡਿੰਗ ਹੈ ਉਹਦੇ ਵਿੱਚ ਵੀ ਕਾਫੀ ਜਿਹੜੇ ਦਿੱਲੀ ਦੇ ਪੁਲਿਸ ਵਾਲੇ ਨੇ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਬਣਦੀ ਹੋਏਗੀ। ਸੋ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਅੱਗੇ ਕਾਰਵਾਈ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਕਿ ਪੰਜਾਬ ਪੁਲਿਸ ਨੂੰ ਜਿਹੜਾ ਕੇਸ ਦਰਜ ਕੀਤਾ ਗਿਆ ਪੰਜਾਬ ਪੁਲਿਸ ਦੇ ਖਿਲਾਫ, ਜਿਹੜਾ ਕਿਡਨੈਪਿੰਗ ਦਾ ਕੇਸ ਦਰਜ ਕੀਤਾ ਗਿਆ, ਕਿ ਇਹ ਕੇਸ ਅੱਗੇ ਚੱਲੇਗਾ ਜਾਂ ਇਹਦੀ ਕਿਤੇ ਨਾ ਕਿਤੇ ਕੋਈ ਸੈਟਲਮੈਂਟ ਹੈ ਜੋ ਦਿੱਲੀ ਸਰਕਾਰ ਜਾਂ ਦਿੱਲੀ ਦੀ ਪੁਲਿਸ ਹੈ ਤੇ ਪੰਜਾਬ ਦੀ ਪੁਲਿਸ ਆਪਸ ਦੇ ਵਿੱਚ ਸੈਟਲਮੈਂਟ ਕਰ ਸਕਦੀ ਹੈ? ਬਰਾੜ ਸਾਹਿਬ, ਜਦੋਂ ਕੋਈ ਵੀ ਕੇਸ ਕੈਂਸਲੇਸ਼ਨ ਪਾਣਗੇ ਕਿਸੇ ਵੀ FIR ਦੀ, ਤਾਂ ਉਹ ਜਿਹੜੇ ਬੰਦੇ ਦੇ ਵੱਲੋਂ FIR ਦਰਜ ਕਰਾਈ ਗਈ ਹੈ, ਜਿਹੜਾ ਬੱਗੇ ਦੇ ਫਾਦਰ ਨੇ ਉਹਨਾਂ ਵੱਲੋਂ, ਉਹਨਾਂ ਨੂੰ ਨੋਟਿਸ ਕਰਨਗੇ। ਉਹ ਕਹਿਣਗੇ ਕਿ ਮੇਰਾ ਤਾਂ ਮੁੰਡਾ ਜਿਹੜਾ ਹੈ ਉਹਨਾਂ ਤੋਂ ਪਰਨ ਹੋਇਆ। ਔਰ ਉਹਨੇ ਇੱਕ ਗੱਲ ਹੋਰ ਕਹੀ, ਉਹ ਕਹਿੰਦਾ ਕਿ ਇਹਨਾਂ ਨੇ ਮੇਰੇ ਵੀ ਸੱਟਾਂ ਮਾਰੀਆਂ ਨੇ ਪੰਜਾਬ ਪੁਲਿਸ ਵਾਲਿਆਂ ਨੇ। ਉਹਨਾਂ ਚੀਜ਼ਾਂ ਨੂੰ ਮਤਲਬ ਕਿਹੜੇ ਖਾਨੇ ਦੇ ਵਿੱਚ ਪਾਣਗੇ ਜਦੋਂ ਇਹ ਕੈਂਸਲੇਸ਼ਨ ਹੋਣਗੀ? ਅਗਰ FIR ਦੀ ਕੈਂਸਲੇਸ਼ਨ ਨਹੀਂ ਹੁੰਦੀ, ਕਿਉਂਕਿ ਇਹ ਸਿਰਫ ਕੋਈ ਮਤਲਬ ਇੱਕ ਇਹ ਨਹੀਂਗਾ ਕਿ ਇੱਕ ਅਕਿਊਜ਼ ਨੂੰ ਲੈ ਕੇ ਜਾ ਰਹੇ ਸੀ, ਇਹ ਅਸਲ ਦੇ ਵਿੱਚ ਪੰਜਾਬ ਸਰਕਾਰ ਦੀ ਔਰ ਦਿੱਲੀ ਸਰਕਾਰ ਦੀ ਇੱਕ ਲੜਾਈ ਦੇ ਤਰੀਕੇ ਦੇ ਨਾਲ ਇਹ ਪੂਰੇ ਕੇਸ ਨੂੰ ਵੇਖਿਆ ਜਾਂਦਾ ਹੈ। ਸੋ ਦੋਨੋਂ ਸਰਕਾਰਾਂ ਜ਼ੋਰ ਲਾ ਦੇਣਗੀਆਂ ਕਿ ਉਹਨਾਂ ਦੇ ਨੱਕ ਦਾ ਸਵਾਲ ਜਿਹੜਾ ਹੈ ਬਣਿਆ ਹੋਇਆ। ਔਰ ਇਹਦੇ 'ਚ ਇਹ ਦੇਖਣਾ ਹੋਏਗਾ ਕਿ ਅੱਜ ਦਿੱਲੀ ਜਿਹੜੀ ਪੁਲਿਸ ਉਹ ਬੱਗੇ ਨੂੰ ਕੋਰਟ ਦੇ ਵਿੱਚ ਪੇਸ਼ ਕਰੇਗੀ ਔਰ ਬੱਗਾ ਕਿਹੜੇ ਆਫੀਸਰਸ ਦੇ ਖਿਲਾਫ ਬਿਆਨ ਦਿੰਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਦਿੱਲੀ ਪੁਲਿਸ ਉਹ ਕਿੱਦਾਂ ਚੱਕਰ ਚਲਾਉਂਦੀ ਹੈ। ਜਿੱਦਾਂ ਪੰਜਾਬ ਦੇ ਵਿੱਚ ਅੱਗੇ ਨੋਟਿਸ ਕਰਦੀ ਸੀ ਕਿ ਇਸ ਤਰੀਕੇ ਨਾਲ ਕਿ ਦਿੱਲੀ ਦੇ ਵਿੱਚ ਜਾ ਕੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਨੂੰ ਪੇਸ਼ੀਆਂ ਭੁਗਤਣੀਆਂ ਪੈਣਗੀਆਂ, ਤਾਂ ਇਹ ਮਤਲਬ ਕੈਂਸਲ ਹੁੰਦੀ ਹੈ। ਅਗਰ ਕੈਂਸਲ ਹੋਣੀ ਹੈ ਤੇ ਬੱਗੇ ਦੇ ਫਾਦਰ ਦੇ ਬਿਆਨਾਂ ਉੱਤੇ ਨਿਰਭਰ ਕਰਦਾ। ਅਗਰ ਉਹਦਾ ਫਾਦਰ ਸਟੈਂਡ ਕਰਦਾ ਤਾਂ ਫਿਰ ਜਿਹੜਾ ਪੰਜਾਬ ਪੁਲਿਸ ਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਔਖਿਆਈ ਜਿਹੜੀ ਉਹ ਹੋ ਸਕਦੀ ਹੈ। ਤੁਹਾਨੂੰ ਕਾਨੂੰਨ ਦੇ ਹਿਸਾਬ ਨਾਲ ਇਹ ਲੱਗਦਾ ਕਿ ਜੋ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਜਾਂ ਜਿਸ ਤਰੀਕੇ ਨਾਲ, ਹਾਲਾਂਕਿ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਇਨਫੋਰਮ ਕੀਤਾ ਸੀ, ਅਸੀਂ ਦਿੱਲੀ ਥਾਣੇ ਦੇ ਵਿੱਚ ਇਨਫੋਰਮ ਕੀਤਾ ਸੀ, ਤੁਹਾਨੂੰ ਕਾਨੂੰਨੀ ਦਾਅ-ਪੇਚ ਦੇ ਰਾਹੀਂ ਕੀ ਲੱਗ ਰਿਹਾ ਕਿ ਗਲਤੀ ਕਿਸ ਦੀ ਹੈ ਜਾਂ ਕਿਸ ਵੱਲੋਂ ਸਹੀ ਤਰੀਕੇ ਨਾਲ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ ਹੈ? ਦਿੱਲੀ ਪੁਲਿਸ ਕਟਹਿਰੇ 'ਚ ਖੜੀ ਹੁੰਦੀ ਹੈ ਜਾਂ ਪੰਜਾਬ ਪੁਲਿਸ? ਕਾਨੂੰਨੀ ਦਾਅ-ਪੇਚ ਤਾਂ ਤੁਹਾਡੀ ਨਿੱਜੀ ਰਾਏ ਨਹੀਂ ਪੁੱਛ ਰਿਹਾ ਮੈਂ। ਬਰਾੜ ਸਾਹਿਬ, ਇਹਦੇ ਵਿੱਚ ਕਿਉਂਕਿ ਜਿਹੜੀਆਂ ਗੱਲਾਂ ਕਰ ਰਹੇ ਨੇ ਉਹਨਾਂ ਦੇ ਪ੍ਰੂਫ ਜਿਹੜੇ ਆ ਉਹ ਹੁਣ ਤੱਕ ਕਿਸੇ ਨੇ ਪੇਸ਼ ਨਹੀਂ ਕੀਤੇ, ਲੇਕਿਨ ਸਿੱਧੇ ਮੇਰੇ 4-5 ਸਵਾਲ ਨੇ ਪੰਜਾਬ ਪੁਲਿਸ ਨੂੰ ਵੀ ਨੇ, ਦਿੱਲੀ ਪੁਲਿਸ ਨੂੰ ਵੀ ਨੇ। ਅਗਰ ਬੱਗਾ ਜਿਹੜਾ ਹੈ ਉਹਦਾ ਅਗਵਾ ਹੋਇਆ ਹੈ ਤਾਂ ਜਿਹੜੀ ਦਿੱਲੀ ਪੁਲਿਸ ਹੈ ਉਹਦਾ ਕੀ ਸਟੈਂਡ ਹੈ ਕਿ ਜਿਹੜੇ ਬੰਦਿਆਂ ਨੇ ਅਗਵਾ ਕੀਤਾ ਉਹਨਾਂ ਦੇ ਖਿਲਾਫ? ਦੂਜੀ ਗੱਲ ਇਹ ਆ ਕਿ ਅਗਰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਸਾਡੇ ਕੋਲ ਬੱਗੇ ਦੀ ਲੀਗਲ ਕਸਟਡੀ ਸੀ, ਤਾਂ ਜਦੋਂ ਉਹ ਲੀਗਲ ਕਸਟਡੀ ਦੇ ਵਿੱਚੋਂ ਹਰਿਆਣਾ ਪੁਲਿਸ ਨੇ ਜਾਂ ਦਿੱਲੀ ਪੁਲਿਸ ਉਹਨੂੰ ਛੁਡਾ ਕੇ ਲੈ ਕੇ ਗਈ ਹੈ, ਤੇ ਇਹਨਾਂ ਨੇ ਕਿਉਂ ਨਹੀਂ ਉਹਨਾਂ ਦੇ ਖਿਲਾਫ FIR ਦਰਜ ਕੀਤੀ? ਔਰ ਉਸ ਤੋਂ ਬਾਅਦ ਇੱਕ ਚੀਜ਼ ਜਿਹੜੀ ਮਜ਼ੇਦਾਰ ਇਹ ਵੇਖਣੀ ਹੋਏਗੀ ਕਿ ਜਿਹੜੇ ਐਡਵੋਕੇਟ ਸਤਿਆਪਾਲ ਜੈਨ ਨੇ ਯੂਨੀਅਨ ਆਫ ਇੰਡੀਆ ਦੇ ਵੱਲੋਂ, ਉਹਨਾਂ ਉੱਤੇ ਨਿਗਾਹ ਰਹੇਗੀ ਕਿ ਉਹ, ਕਿਉਂਕਿ ਜਿਹੜੀ ਪੰਜਾਬ ਪੁਲਿਸ ਦਾ ਜਿਹੜਾ ਕੇਸ ਹੈ ਉਹ ਸਿਰਫ ਔਰ ਸਿਰਫ ਉਹਨਾਂ ਨੇ ਹਰਿਆਣਾ ਪੁਲਿਸ ਦੇ ਖਿਲਾਫ ਪਾਇਆ ਕਿ ਸਾਡੇ ਪੁਲਿਸ ਆਫੀਸਰਸ ਨੂੰ ਹਰਿਆਣਾ ਪੁਲਿਸ ਨੇ ਜਿਹੜਾ ਡਿਟੇਨ ਕੀਤਾ।
ਹੁਣ ਇਹ ਦੇਖਣਾ ਹੋਏਗਾ ਕਿ ਸਤਿਆਪਾਲ ਜੈਨ ਉਹ ਕੇਸ ਦੇ ਵਿੱਚ ਜਿਹੜਾ ਦਿੱਲੀ ਵਾਲਾ ਐਪੀਸੋਡ ਹੈ ਉਹਨੂੰ ਮਿਕਸ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਕਿ ਨਹੀਂ ਅਸਲ ਦੇ ਵਿੱਚ ਤਾਂ ਗੱਲ ਇਹ ਆ ਕਿ ਜਿਹੜੇ ਬੰਦੇ ਨੂੰ ਲੈ ਕੇ ਆ ਰਹੇ ਸਨ ਉਹ ਬੰਦੇ ਨੂੰ ਇਲੀਗਲ ਤਰੀਕੇ ਦੇ ਨਾਲ ਲੈ ਕੇ ਆ ਰਹੇ ਸੀਗੇ। ਇਹਨਾਂ ਨੇ ਉੱਥੋਂ ਦੇ ਜਿਹੜੇ ਕਾਨੂੰਨ ਹੈ ਉਹਨੂੰ ਪਾਲਣ ਨਹੀਂ ਕੀਤਾ, ਲੋਕਲ ਇੰਟੀਮੇਸ਼ਨ ਨਹੀਂ ਕੀਤਾ, ਮੈਜਿਸਟ੍ਰੇਟ ਦੇ ਸਾਹਮਣੇ ਮਤਲਬ ਇੱਥੋਂ ਵਾਰੰਟ ਨਹੀਂ ਲੈ ਕੇ ਗਏ ਔਰ ਉੱਥੇ ਵੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਸੋ ਇਹ ਸਾਰੇ ਫੈਕਟਸ ਨੇ। ਜਦੋਂ ਇਹਨਾਂ ਦੇ ਮਤਲਬ ਜਦੋਂ ਹੁਣ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਔਰ ਇਸ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਇਹ ਦਾਅਵੇ ਕਰ ਰਹੇ ਨੇ, ਅਗਰ ਇਹਦੇ ਜਿਹੜੇ ਕਾਗਜ਼ ਜਦੋਂ ਇਹਦੇ ਸਾਹਮਣੇ ਪੇਸ਼ ਕੀਤੇ ਜਾਣਗੇ ਉਸ ਤੋਂ ਬਾਅਦ ਹੀ ਇਹਦੇ ਬਾਰੇ ਇਹ ਗੱਲ ਕਹੀ ਜਾਏਗੀ ਕਿ ਇਹਦੇ ਵਿੱਚ ਮਤਲਬ ਦੋਸ਼ ਕਿਹੜੀ ਪੁੱਛਦਾ ਹੈ। ਹਾਕਮ ਸਿੰਘ ਜੀ, ਇੱਕ ਹੋਰ ਲਾਸਟ ਸਵਾਲ ਤੁਹਾਨੂੰ ਕਰਨ ਲੱਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਟੇਟਾਂ ਦੇ ਵਿੱਚ ਆਪਸੀ ਅਪਰਾਧੀਆਂ ਦੀ ਹਵਾਲਗੀ ਆਮ ਤੌਰ ਤੇ ਹੁੰਦੀ ਰਹਿੰਦੀ ਹੈ, ਕਿਉਂਕਿ ਕਈ ਵਾਰ ਕਿਸੇ ਕੇਸ ਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਵੀ ਇੱਕ ਦੂਜੇ ਦੇ ਸਟੇਟ ਦੇ ਵਿੱਚੋਂ ਜਿਹੜੇ ਮੁਲਜ਼ਮ ਹੈ ਉਹ ਉਹਨਾਂ ਦੀ ਹਵਾਲਗੀ ਲਈ ਜਾਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਟੇਟਾਂ ਦੇ ਇਹਨਾਂ ਮਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਸਮੱਸਿਆਵਾਂ ਖੜੀਆਂ ਹੋਣਗੀਆਂ ਜਾਂ ਆਪਸੀ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਹਵਾਲਗੀ ਜਿਹੜੀ ਉਹ ਨਾ ਦਿੱਤੀ ਜਾਵੇ ਜਾਂ ਇਸ ਤਰੀਕੇ ਨਾਲ ਟਕਰਾਅ ਦਾ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ ਟਕਰਾਅ ਦੀ ਸਥਿਤੀ ਬਣਨੀ ਸ਼ੁਰੂ ਹੋ ਜਾਏ? ਨਹੀਂ ਬਰਾੜ ਸਾਹਿਬ, ਇਹ ਥੋੜਾ ਜਿਹਾ ਰਾਜਨੀਤਿਕ ਮੁੱਦਾ ਸੀਗਾ ਕਿਉਂਕਿ ਜਿਹੜਾ ਬੱਗਾ ਹੈ ਉਹਦੇ ਜਿਹੜਾ ਉਹ ਬੀਜੇਪੀ ਪਾਰਟੀ ਦਾ ਸਪੋਕਪਰਸਨ ਹੈ ਦਿੱਲੀ ਦਾ। ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਕਿ ਐਸਾ ਕੁਝ ਹੋਏਗਾ ਕਿਉਂਕਿ ਤੁਹਾਨੂੰ ਪਤਾ 2-3 ਦਿਨ ਪਹਿਲਾਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਆਈਬੀ ਦੀ ਰਿਪੋਰਟ ਦੇ ਉੱਤੇ ਹਰਿਆਣਾ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ ਰਲ ਕੇ, ਜਿੰਦੇ ਵਿੱਚ ਇਹਨਾਂ ਨੇ 4 ਜਿਹੜੇ ਮੁੰਡੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਉਹਨਾਂ ਦੇ ਕੋਲੋਂ RDX ਵਗੈਰਾ ਬਰਾਮਦ ਕੀਤਾ ਔਰ ਹੋਰ ਵੀ ਹਥਿਆਰ ਜਿਹੜੇ ਉਹ ਬਰਾਮਦ ਕੀਤੇ ਨੇ, ਜਿਨ੍ਹਾਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਇਹ ਰਿੰਦੇ ਦੇ ਜਿਹੜੇ ਮਤਲਬ ਇਹਨਾਂ ਦਾ ਮਾਸਟਰਮਾਈਂਡ ਔਰ ਉਹਦੇ ਬਿਹਾਫ ਦੇ ਉੱਤੇ ਕੰਮ ਕਰ ਰਹੇ ਨੇ। ਇਹ 2 ਦਿਨ ਪਹਿਲਾਂ ਹੀ ਇੱਕ ਜੁਆਇੰਟ ਆਪਰੇਸ਼ਨ ਹੋਇਆ। ਅਗਰ ਰਾਜਨੀਤਿਕ ਮਤਲਬ ਉਹ ਬੰਦਾ ਨਾ ਹੁੰਦਾ ਤਾਂ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਕਿ ਦਿੱਲੀ ਪੁਲਿਸ ਜਾਂ ਹਰਿਆਣਾ ਪੁਲਿਸ ਇੰਨਾ ਜ਼ਿਆਦਾ ਜਿਹੜਾ ਉਹ ਸਟੈਂਡ ਲੈਂਦੀ। ਸੋ ਬਹੁਤ ਬਹੁਤ ਸ਼ੁਕਰੀਆ ਐਡਵੋਕੇਟ ਸਾਹਿਬ, ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਦਿੱਤਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਐਡਵੋਕੇਟ ਹਾਕਮ ਸਿੰਘ, ਜਿਨ੍ਹਾਂ ਵੱਲੋਂ ਤੇਜਿੰਦਰਪਾਲ ਸਿੰਘ ਬੱਗਾ ਜਿਹੜਾ ਕਿ ਕੱਲ ਸਿਆਸਤ ਦਾ ਧੁਰਾ ਬਣਾ ਰਿਹਾ, ਖਬਰਾਂ ਦੀਆਂ ਸੁਰਖੀਆਂ ਬਟੋਰਦਾ ਰਿਹਾ, ਉਸ ਦੇ ਬਾਬਤ ਆਖਰ ਲੀਗਲ ਤੌਰ ਤੇ ਕਿਸ ਤਰ੍ਹਾਂ ਦੀ ਸਥਿਤੀ ਸੀ, ਕਾਨੂੰਨੀ ਤੌਰ ਤੇ ਕੀ ਪੰਜਾਬ ਪੁਲਿਸ ਸਹੀ ਸੀ ਜਾਂ ਉਹ ਪੂਰੀ ਕਾਰਵਾਈ ਕਿਸ ਤਰੀਕੇ ਨਾਲ ਹੋਈ, ਕੀ ਹੋਣਾ ਚਾਹੀਦਾ ਸੀ, ਉਸ ਦੀ ਪੂਰੀ ਜਾਣਕਾਰੀ ਅਸੀਂ ਵਕੀਲ ਸਾਹਿਬ ਰਾਹੀਂ ਦਰਸ਼ਕਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ। ਧੰਨਵਾਦ।